7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਸਾਲਾਂ ਬੱਧੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੀ ਇਹਨਾਂ ਕ੍ਰਾਈਮਸ, ਇਹਨਾਂ ਜੁਰਮਾਂ ਨੂੰ ਪਰਦਾਫਾਸ਼ ਕਰਨ ਦੇ ਲਈ, ਜਿਨ੍ਹਾਂ ਵਿੱਚ ਡਰੱਗ ਟ੍ਰੈਫਿਕਿੰਗ, ਬ੍ਰਾਈਬਰੀ, ਸ਼ੂਟਿੰਗਸ ਉਹ ਇਨਵੋਲਵ ਸੀਗੀਆਂ। ਕਹਿੰਦੇ ਵੀ ਸਲੈਪ ਹਾਊਸਿਸ, ਸੋ ਕਾਲਡ ਸਲੈਪ ਹਾਊਸਿਸ, ਜਿੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਗੈਂਬਲਿੰਗ ਵਗੈਰਾ ਘਰ ਜਾਂ ਬਿਜ਼ਨਸ ਦੇ ਵਿੱਚ ਚਲਾਈ ਜਾਂਦੀ ਆ, ਉਸ ਦੇ ਉੱਤੇ ਛਾਪੇਮਾਰੀ ਜਿਹੜੀ ਉਹ ਹੋਈ ਸੀ। ਕਹਿੰਦੇ ਵੀ ਇਹ ਆਪਰੇਟ ਕੀਤਾ ਜਾ ਰਿਹਾ ਸੀ ਕੁਛ ਘਰਾਂ ਦੇ ਅੰਦਰੋਂ, ਸੈਂਟਾ ਐਨਾ ਦੇ ਸਬ ਅਰਬਨ ਘਰਾਂ ਦੇ ਵਿੱਚੋਂ ਤੇ ਔਰੇਂਜ ਕਾਊਂਟੀ ਦੇ ਕੁਛ ਇਲਾਕਿਆਂ ਦੇ ਵਿੱਚ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਦੇ ਆਫਿਸ ਦੇ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈਗੀ। 7 ਦੇ ਵਿੱਚੋਂ 4 ਜਾਣਿਆਂ ਨੂੰ ਚਾਰਜ ਕੀਤਾ ਗਿਆ ਆ। ਉਸ ਦੇ ਵਿੱਚ ਕੌਂਸਪੀਰੇਸੀ ਤੇ ਜਿਹੜੇ ਚਲਾ ਰਹੇ ਸੀਗੇ ਤੇ ਜਿਨ੍ਹਾਂ ਨੇ ਇਸ ਦੀ ਕਹਿ ਲਓ ਵੀ ਘੜਿਆ ਸੀਗਾ ਵੀ ਇੱਦਾਂ ਜਿਹੜਾ ਉਹ ਕੀਤਾ ਜਾਊਗਾ, ਇਲੀਗਲ ਗੈਂਬਲਿੰਗ ਬਿਜ਼ਨਸ ਆ, ਉਸ ਦੇ ਲਈ। ਕਹਿੰਦੇ ਵੀ ਇਹਨਾਂ ਨੇ ਹਜ਼ਾਰਾਂ ਹੀ ਡਾਲਰ ਦਾ ਪ੍ਰੋਫਿਟ ਰੋਜ਼ਾਨਾ ਦੇ ਹਿਸਾਬ ਦੇ ਨਾਲ ਕਈ ਸਾਲ ਤੱਕ ਇਸ ਤਰੀਕੇ ਨਾਲ ਕੀਤਾ ਗਿਆ। ਸੋ 3 ਵੱਖ-ਵੱਖ ਇੰਡਾਈਟਮੈਂਟਸ ਲਿਆਂਦੀਆਂ ਗਈਆਂ ਨੇ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੇ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਸੀ। ਕਹਿੰਦੇ ਵੀ ਇਹਨਾਂ ਦੇ ਵਿੱਚ ਸਮਾਲ ਬਿਜ਼ਨਸਿਸ ਨੂੰ ਐਕਸਟੋਰਟ ਕਰਨ ਦੇ ਲਈ, ਉਹਨਾਂ ਦੇ ਕੋਲੋਂ ਪੈਸੇ ਉਗਰਾਉਣ ਦੇ ਲਈ, ਤੇ ਮੈਥ ਤੇ ਹੈਰੋਇਨ ਦੀ ਡਿਸਟ੍ਰੀਬਿਊਸ਼ਨ ਤੇ ਪੋਜੈਸ਼ਨ ਕਿਸ ਤਰ੍ਹਾਂ ਵੰਡਣੀ ਆ, ਤੇ ਉਹਨਾਂ ਦੇ ਕੋਲ ਜਿਹੜੀ ਉਹ ਪਈ ਸੀਗੀ। ਸੋ ਕਹਿੰਦੇ ਵੀ ਇੱਕ ਸ਼ੂਟਿੰਗ ਇਹਨਾਂ ਦੇ ਘਰ ਦੇ ਲਾਗੇ ਜਿਹੜੀ ਆ ਉਹ ਵੀ ਵਾਪਰੀ ਸੀ ਇੱਕ ਵਾਰੀ। ਇੱਕ ਇੰਪਲੋਈ ਦੀ ਧੌਣ ਦੇ ਵਿੱਚ ਵੀ ਸੱਟ ਲੱਗੀ ਸੀਗੀ। ਸੋ ਕਹਿੰਦੇ ਵੀ ਇੱਦਾਂ ਦੀਆਂ ਇਲੀਗਲ ਡੈਨਸ ਉਹ ਲਗਾਤਾਰ ਪੈਂਡੈਮਿਕ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ ਹੈਗੀਆਂ ਆ। ਸੋ ਉਸੇ ਦੇ ਉੱਤੇ ਹੀ ਕਾਬੂ ਪਾਉਣ ਦੇ ਵਿੱਚ ਇਹ ਆਪਰੇਸ਼ਨ ਕੀਤਾ ਗਿਆ ਤੇ 7 ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਕੈਲੀਫੋਰਨੀਆ ਦੇ ਵਿੱਚੋਂ। ਜੀ, ਯੂਨੀਵਰਸਿਟੀ ਦੇ ਵਿੱਚ ਇੱਕ ਚਰਚ ਦਾ ਐਡਮਿਨਿਸਟ੍ਰੇਟਰ ਅਰੈਸਟ ਹੋਇਆ ਹੈ। ਉਸ ਨੂੰ ਫਰਾਡ ਤੇ ਆਇਡੈਂਟੀ ਥੈਫਟ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਚੈਨਲ ਈਸਟਨ 36 ਸਾਲਾਂ ਦਾ ਓਕਲਾਹੋਮਾ ਸਿਟੀ, ਓਕਲਾਹੋਮਾ ਤੋਂ ਰਹਿਣ ਵਾਲਾ ਹੈ ਤੇ ਮਈ 19 2022 ਨੂੰ ਇੱਕ ਫੈਡਰਲ ਗ੍ਰੈਂਡ ਜੂਰੀ ਨੇ ਜਿਹੜੀ ਕਿ ਸੈਕਰਾਮੈਂਟੋ ਦੇ ਵਿੱਚ ਆ, ਉਹਦੇ ਉੱਤੇ ਚਾਰਜਸ ਲਾਏ ਆ। 22 ਕਾਊਂਟ ਵਾਇਰ ਫਰਾਡ ਦੇ ਤੇ 2 ਕਾਊਂਟ ਐਗਰਾਵੇਟਡ ਆਇਡੈਂਟੀ ਥੈਫਟ ਦੇ, ਤੇ ਤਾਂ ਕਿ ਉਹ ਜਿਹੜੇ ਚਰਚ ਦੇ ਫੰਡਸ ਆ ਉਹਨਾਂ ਦੇ ਨਾਲ ਹੇਰਾਫੇਰੀ ਕਰ ਰਿਹਾ ਸੀ। ਕਹਿੰਦੇ ਈਸਟਨ ਨੇ $3,60,000 ਆਪਣੇ ਜਿਹੜੇ ਚਰਚ ਆ ਜਿੱਥੇ ਉਹ ਕੰਮ ਕਰਦਾ ਸੀ ਉੱਥੋਂ ਪੈਸੇ ਚੋਰੀ ਕੀਤੇ। ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਫੂਡ ਬੈਂਕਸ ਸੀਆਂ ਉਹਨਾਂ ਤੋਂ ਵੀ ਪੈਸੇ ਚੋਰੀ ਕੀਤੇ ਹੈਗੇ ਆ। ਈਟਨ ਜੇ ਚਾਰਜ ਹੋ ਜਾਂਦਾ ਤੇ ਉਸ ਨੂੰ 20 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਫਾਈਨ ਹੋ ਸਕਦਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਤੇ ਦੱਸਦੇ ਜਾਈਏ, ਇੱਕ ਕੈਲੀਫੋਰਨੀਆ ਦਾ ਬੰਦਾ ਗਨਾਡਾ ਹਿਲਸ ਦੇ ਵਿੱਚ ਜਿਹੜਾ ਰਹਿੰਦਾ ਸੀਗਾ 20 ਸਾਲਾਂ ਦਾ, ਜਿਸ ਟਾਈਮ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਇਸ ਨੂੰ ਹੁਣ ਸਜ਼ਾ ਸੁਣਾਈ ਗਈ ਆ। 11 ਸਾਲਾਂ ਦੀ ਇੱਕ ਆਈਡਾਹੋ ਦੀ ਕੁੜੀ ਨੂੰ ਇਸ ਨੇ ਅਗਵਾ ਜਿਹੜਾ ਉਹ ਕਰ ਲਿਆ ਸੀਗਾ। ਬ੍ਰਾਇਨ ਸੈਂਗ ਜੂਨ ਲੀ ਗਨਾਡਾ ਹਿਲਸ ਦਾ ਰਹਿਣ ਵਾਲਾ, ਇਸਨੇ ਆਈਡਾਹੋ ਦੇ ਵਿੱਚ 11 ਸਾਲਾਂ ਦੀ ਇੱਕ ਕੁੜੀ ਆ ਉਸ ਨੂੰ ਬਹਿਕਾ ਕੇ ਅਗਵਾ ਜਿਹੜਾ ਉਹ ਕਰ ਲਿਆ, ਤੇ ਹੁਣ ਇਸ ਨੂੰ 10 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਜੱਜ ਰੈਂਡਲ ਗਰੂਵ ਨੇ ਅੱਜ ਇਸ ਨੂੰ ਸਜ਼ਾ ਸੁਣਾਈ ਆ। ਸੋ ਹੁਣ ਤੱਕ ਇਹ ਹਿਰਾਸਤ ਦੇ ਵਿੱਚ ਸੀਗਾ, ਗ੍ਰਿਫਤਾਰ ਹੀ ਸੀਗਾ। ਸੋ 275 ਦਿਨ ਇਸ ਦੇ ਆਲਰੇਡੀ ਸਜ਼ਾ ਦੇ ਵਿੱਚੋਂ ਕੱਟੇ ਜਾਣਗੇ। ਸੋ ਕੈਨੀਅਨ ਕਾਊਂਟੀ ਸ਼ੈਰਿਫ ਆਫਿਸ ਨੇ ਇਹ ਕੇਸ ਜਿਹੜਾ ਕਹਿੰਦੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਸੀ ਵੀ 11 ਸਾਲਾਂ ਦੀ ਇੱਕ ਕੁੜੀ ਜਿਹੜੀ ਆ ਉਹ ਲਾਪਤਾ ਹੋਈ ਆ। ਬਾਅਦ ਦੇ ਵਿੱਚ ਕਹਿੰਦੇ ਵੀ ਉਸ ਨੂੰ ਇਹ ਕਿਹਾ ਗਿਆ ਵੀ ਸ਼ਾਇਦ ਛੱਡ ਕੇ ਇੱਥੋਂ ਭੱਜ ਗਈ, ਪਰ ਬਾਅਦ ਦੇ ਵਿੱਚ ਉਦੋਂ ਜਿਹੜੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਵੀ ਇੱਕ ਅਨਨੋਨ ਬੰਦਾ ਜਿਹੜਾ ਕੈਲੀਫੋਰਨੀਆ ਦਾ ਫੋਨ ਨੰਬਰ ਦੇ ਨਾਲ ਸੀਗਾ, ਉਸੇ ਨੇ ਹੀ ਇਸ ਨੂੰ ਗੱਲਾਂ ਦੇ ਵਿੱਚ ਲਾ ਕੇ ਆਪਣੇ ਕੋਲ ਜਿਹੜਾ ਉਹ ਲੈ ਆਂਦਾ ਤੇ ਉਸ ਨੂੰ ਅਗਵਾ ਕਰ ਲਿਆ ਸੀਗਾ। ਸੋ ਹੁਣ ਇਸ ਨੂੰ ਹਰਜੋਤ ਸਿੰਘ ਜੀ 10 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਜੀ।